TV 84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਯੂਐਸ ਮੀਡੀਆ ਕੈਨੇਡਾ ਤੋਂ ਸਰਦਾਰ JS ਧਾਲੀਵਾਲ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी भैन जी, तुहानू भी और TV 84 ਨੂੰ ਦੇਖਣ ਵਾਲੇ ਸਾਰੇ ਹੀ ਵੀਰਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ, ਜਿਵੇਂ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਤੁਸੀਂ ਟੋਰਾਂਟੋ ਵਿਖੇ ਇੱਕ ਜ਼ਬਰਦਸਤ ਕਾਰ ਰੈਲੀ ਦਾ ਆਯੋਜਨ ਕੀਤਾ, ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਜਰਾ ਵੇਰਵੇ ਦੇ ਨਾਲ ਜਾਣਕਾਰੀ ਦਿਓ। हाँ जी भैन जी, जिस तरह ਇਹ 30ਵੀਂ ਵਰ੍ਹੇਗੰਢ ਸੀ ਸਿੱਖ ਕੌਮ ਦੇ ਉੱਪਰ ਹਿੰਦੁਸਤਾਨ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਜੀ, ਔਰ ਉਸ ਦੇ ਸੰਬੰਧ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਹੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਗਏ ਸੀ। ਵੈਸੇ ਤਾਂ ਇਹ ਸਾਰਾ ਹੀ ਸਾਲ ਜਿੰਨੇ ਵੀ ਪ੍ਰੋਗਰਾਮ ਹੋਏ ਆ, ਚਾਹੇ ਨਗਰ ਕੀਰਤਨ ਔਰ ਕਿਸੇ ਵੀ ਕਿਸਮ ਦੇ ਜਿਹੜੇ ਪ੍ਰੋਗਰਾਮ ਸੀ, ਉਹ 30 ਸਾਲ ਪਹਿਲਾਂ ਜਿਹੜਾ ਸਿੱਖ ਕੌਮ ਦੇ ਉੱਪਰ ਅਟੈਕ ਕੀਤਾ ਗਿਆ ਸੀ ਉਸ ਨੂੰ ਸਮਰਪਿਤ ਸੀ। ਔਰ ਜਿਹੜੀ ਤੁਸੀਂ ਟੋਰਾਂਟੋ ਦੇ ਵਿੱਚ ਕਾਰ ਰੈਲੀ ਦੀ ਗੱਲ ਕੀਤੀ ਹੈ, ਇਹ ਇੱਕ ਬਹੁਤ ਹੀ ਵੱਡੀ ਔਰ ਸਫਲ ਕਾਰ ਰੈਲੀ ਜਿਹੜੀ ਹੈ ਇੱਥੇ ਕੱਢੀ ਗਈ ਹੈ, ਔਰ ਜਿਹਦੇ ਵਿੱਚ ਕਪਲ 100 ਕਾਰ ਸੀ ਜਿਨ੍ਹਾਂ ਦੇ ਉੱਪਰ ਖਾਲਿਸਤਾਨ ਦੇ ਝੰਡੇ ਲਾ ਕੇ ਔਰ ਟੋਰਾਂਟੋ ਦੇ ਅੰਦਰ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਦੀ ਲੰਘਦੀ ਹੋਈ ਔਰ ਡਿਕਸੀ ਗੁਰਦੁਆਰਾ ਸਾਹਿਬ ਜਿਹੜੀ ਕਾਰ ਰੈਲੀ ਪਹੁੰਚੀ ਹੈ, ਔਰ ਉਸ ਤੋਂ ਬਾਅਦ ਉੱਥੇ ਇੱਕ ਕਾਨਫਰੰਸ ਵੀ ਕੀਤੀ ਗਈ ਔਰ ਜਿਹੜਾ ਢਾਡੀ ਦਰਬਾਰ ਵੀ ਹੋਇਆ ਜੀ। ਤੇ ਵੀਰ ਜਿਹੜੇ ਇਸ ਤਰ੍ਹਾਂ ਦੀ ਕਾਰ ਰੈਲੀਜ਼ ਹੁੰਦੀ ਹੈ ਜਾਂ ਫਿਰ ਤੁਸੀਂ ਕਾਨਫਰੰਸ ਕੀਤੀ, ਇਸ ਦੇ ਵਿੱਚ ਕੀ ਯੰਗ ਜਨਰੇਸ਼ਨ ਦੇ ਬੱਚੇ ਵੀ ਇਨਵੋਲਵ ਹੁੰਦੇ ਨੇ? ਜਿਹੜੀ ਇਹ ਕਾਰ ਰੈਲੀ ਸੀ ਇਹਦੇ ਵਿੱਚ ਮੋਸਟਲੀ ਜੇ ਅਸੀਂ ਕਹੀਏ ਤਾਂ 60-70% ਜਿਹੜੇ ਕੈਨੇਡੀਅਨ ਬੋਰਨ ਜਿਹੜੇ ਉਹੀ ਲੋਕ ਸੀਗੇ ਔਰ 30-35% ਜਿਹੜੇ ਲੋਕ ਹੋਣਗੇ ਜਿਹੜੇ ਕਿ ਹਿੰਦੁਸਤਾਨ ਤੋਂ ਜਾਂ ਇੱਥੇ ਆ ਕੇ ਕਿਸੇ ਨਾ ਕਿਸੇ ਟਾਈਮ ਵਸੇ ਨੇ, ਔਰ ਮੋਸਟਲੀ ਇਹਦੇ ਵਿੱਚ ਜਿੰਨੇ ਵੀ ਸੀਗੇ ਉਹ ਯੰਗ ਜਨਰੇਸ਼ਨ ਹੀ ਸੀ ਜੀ। ਤੇ ਵੀਰ ਜੀ, ਹੁਣ ਅਸੀਂ ਜਿਹੜੀ ਅਕਾਲ ਤਖਤ ਸਾਹਿਬ ਤੇ 6 ਜੂਨ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਹਿੰਸਕ ਘਟਨਾ ਵਾਪਰੀ ਉਸ ਬਾਰੇ ਵੀ ਗੱਲਬਾਤ ਕਰਦੇ ਹਾਂ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਅਤੇ ਬਾਦਲ ਅਕਾਲੀ ਦਲ ਵੱਲੋਂ ਸਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਹੈ ਇਸ ਘਟਨਾ ਦੇ ਬਾਰੇ, ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਦੇਖੋ ਜੀ, 30 ਸਾਲ ਪਹਿਲਾਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਿੰਦੁਸਤਾਨ ਵੱਲੋਂ ਸਿੱਖ ਕੌਮ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਸੀ, ਜਿਸ ਨੂੰ ਉਹਨਾਂ ਨੇ ਬਲੂ ਸਟਾਰ ਦਾ ਨਾਂ ਦਿੱਤਾ, ਔਰ ਐਜ਼ ਏ ਸਿੱਖ ਅਸੀਂ ਇਸ ਨੂੰ ਬੈਟਲ ਆਫ ਅੰਮ੍ਰਿਤਸਰ ਕਹਿੰਦੇ ਹਾਂ। ਇਹ ਜੋ ਘਟਨਾ ਵਾਪਰੀ ਹੈ, ਅਸੀਂ ਇਹਨੂੰ ਜਿਸ ਤਰ੍ਹਾਂ ਆਮ ਖਾਸ ਕਰਕੇ ਇਹਦੀ ਨਿਖੇਧੀ ਕਰ ਦਿੱਤੀ, ਇਹ ਮਾੜੀ ਗੱਲ ਹੋਈ ਹੈ, ਇੱਥੋਂ ਤੱਕ ਹੀ ਨਹੀਂ ਰਹਿਣਾ ਚਾਹੀਦਾ। ਸਾਨੂੰ ਇਹਨੂੰ ਸਮਝਣ ਦੀ ਲੋੜ ਹੈ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਪਿਛਲੇ ਸਮੇਂ ਵਿੱਚ ਹੋਈਆਂ ਉਹਨਾਂ ਨੂੰ ਯਾਦ ਕਰਨ ਦੀ ਲੋੜ ਹੈ ਔਰ ਅੱਗੇ ਤੋਂ ਸਾਨੂੰ ਇਹਦੇ ਤੋਂ ਲਰਨ ਕਰਨ ਦੀ ਲੋੜ ਹੈ। ਔਰ ਜੇ ਅਸੀਂ ਦੇਖਦੇ ਹਾਂ ਜਿਨ੍ਹਾਂ ਕੰਟਰੀਆਂ ਵਿੱਚ ਬੈਠੇ ਹਾਂ, ਔਰ ਸਭ ਤੋਂ ਪਹਿਲਾਂ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਜਿਹੜੇ ਇੱਥੋਂ ਦਾ ਸਿਸਟਮ ਹੈ, ਜਿਹੜੀ ਪੁਲਿਸ ਆ, ਉਹ ਦੇਖਦੀ ਹੈ ਕਿ ਇਹਦਾ ਫਾਇਦਾ ਕਿਸ ਨੂੰ ਹੋ ਰਿਹਾ ਜੀ। ਹੁਣ ਜਦੋਂ ਇਹ ਘਟਨਾ ਵਾਪਰਦੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਬਿਆਨ ਆ ਜਾਂਦਾ ਹੈ ਕਿ ਸਿਮਰਜੀਤ ਸਿੰਘ ਮਾਨ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈ, ਔਰ ਦੂਸਰੇ ਪਾਸੇ ਜਿਹੜਾ ਇੰਡੀਅਨ ਮੀਡੀਆ ਔਰ ਖਾਸ ਕਰਕੇ ਈਵਨ ਸੋਸ਼ਲ ਨੈਟਵਰਕ ਫੇਸਬੁੱਕ ਦੇ ਉੱਪਰ ਵੀ ਲਿਖਿਆ ਜਾ ਰਿਹਾ ਸੀ ਕਿਸ ਤਰ੍ਹਾਂ ਜਿਹੜੇ ਕਿ ਆਪਣੇ ਆਪ ਨੂੰ ਪੱਤਰਕਾਰ ਕਹਾਉਂਦੇ ਨੇ। ਮੈਂ ਉਸ ਨੂੰ ਸਾਰਾ ਉਹ ਇੰਡੀਅਨ ਮੀਡੀਆ ਦਾ ਹੀ ਹਿੱਸਾ ਮੰਨੂਗਾ, ਚਾਹੇ ਉਹ TV ਹੋਵੇ, ਰੇਡੀਓ ਹੋਵੇ, ਚਾਹੇ ਉਹ ਹਿੰਦੁਸਤਾਨ ਵਿੱਚੋਂ ਚੱਲਦੇ ਹੋਣ, ਜਿਹੜੀ ਉਹਨਾਂ ਦੀ ਬੋਲੀ ਬੋਲਣ ਵਾਲੇ ਲੋਕ ਨੇ, ਚਾਹੇ ਉਹ ਬਾਹਰਲੇ ਦੇਸ਼ਾਂ ਵਿੱਚ ਬੈਠੇ ਹੋਣ, ਉਹਨਾਂ ਵੱਲੋਂ ਖੁੱਲ੍ਹੇਆਮ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਗਈਆਂ ਕਿ ਸਿਮਰਜੀਤ ਸਿੰਘ ਮਾਨ ਅਗਰ ਉੱਥੇ ਨਾ ਜਾਂਦੇ ਤਾਂ ਇਹ ਕੁਛ ਨਾ ਵਾਪਰਦਾ, ਜਾਂ ਕੁਝ ਵੱਲੋਂ ਇਹ ਵੀ ਲਿਖਿਆ ਗਿਆ ਕਿ ਮਾਨ ਸਾਹਿਬ ਨੂੰ ਬੋਲਣ ਦਿੱਤਾ ਜਾਂਦਾ, ਚਲੋ 2-4 ਖਾਲਿਸਤਾਨ ਦੇ ਨਾਅਰੇ ਲਾ ਜਾਂਦੇ, ਇਸ ਤੋਂ ਉੱਪਰ ਕੀ ਹੋਣਾ ਸੀ। ਤੇ ਉਹਨਾਂ ਨੂੰ ਮਤਲਬ ਕਿ ਉਹ ਇਸ ਤਰ੍ਹਾਂ ਦੀ ਨਿਊਜ਼ ਬਣਾਈ ਗਈ ਕਿ ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਸਿਮਰਜੀਤ ਸਿੰਘ ਮਾਨ ਦਾ ਹੱਥ ਹੈ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਪਹਿਲੀ ਸਟੇਟਮੈਂਟ ਜਿਹੜੀ ਕਿ ਹਮੇਸ਼ਾ ਹੀ ਜਿਹੜਾ ਜਲਦੀ ਵਿੱਚ ਬੋਲਿਆ ਗਿਆ ਉਹ ਸੱਚ ਹੁੰਦਾ, ਔਰ ਜਦੋਂ ਬੰਦਾ ਸੋਚ ਕੇ ਬੋਲਦਾ ਉੱਥੇ ਕੁਛ ਨਾ ਕੁਛ ਉਹ ਕਿਸੇ ਹੋਰ ਢੰਗ ਨਾਲ ਵੀ ਬੋਲ ਜਾਂਦਾ ਕਿ ਉਹਦੇ ਪਿੱਛੇ ਕੁਛ ਵੀ ਗੱਲ ਆਪਾਂ ਸਮਝ ਸਕਦੇ ਹਾਂ ਕਿ ਕੀ ਹੈ। ਔਰ ਜਦੋਂ ਇਹ ਗੱਲ ਮਾਨ ਸਾਹਿਬ ਦੇ ਵਿਰੁੱਧ ਇਸ ਤਰ੍ਹਾਂ ਦਾ ਜਿਹੜਾ ਵਵੇੜਾ ਹੈ ਜਿਹੜਾ ਹਿੰਦੁਸਤਾਨ ਦੇ ਮੀਡੀਆ ਵੱਲੋਂ ਠਾਇਆ ਗਿਆ, ਜੇ ਅਸੀਂ ਇਹਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੀਡੀਆ ਵੱਲੋਂ ਜਦੋਂ
30,000 ਸਿੱਖਾਂ ਦਾ ਕਤਲੇਆਮ ਹੋਇਆ ਹਾਂਜੀ ਤੇ ਸਾਡੇ ਮੂੰਹ ਵਿੱਚ ਦੰਗੇ ਸ਼ਬਦ ਪਾ ਦਿੱਤਾ ਗਿਆ। ਜੀ ਅਸੀਂ ਧੰਨਵਾਦ ਕਰਦੇ ਹਾਂ ਸਿੱਖ ਫॉर ਜਸਟਿਸ ਦਾ, ਜਿਨ੍ਹਾਂ ਨੇ ਤਕਰੀਬਨ ਬਾਹਰਲੇ ਦੇਸ਼ਾਂ ਵਿੱਚੋਂ ਔਰ ਅੱਧਾ ਹਿੰਦੁਸਤਾਨ ਵਿੱਚੋਂ ਵੀ ਸਾਡੇ ਮੂੰਹ ਵਿੱਚੋਂ ਦੰਗੇ ਸ਼ਬਦ ਕੱਢ ਕੇ ਜੈਨੋਸਾਈਡ ਵਰਡ ਪਾਇਆ। ਜੀ ਤੇ ਫਿਰ ਅਸੀਂ ਦੇਖਦੇ ਹਾਂ ਕਿ ਉੱਥੋਂ ਦਾ ਮੀਡੀਆ ਜਦੋਂ ਇਹ ਘਟਨਾ ਵਾਪਰਦੀ ਹੈ, ਮਨਜਿੰਦਰ ਬਿੱਟਾ ਜਿਹੜਾ ਕਿ ਇੱਕ ਸਾਈਕਲ ਚੋਰ ਹੈ, ਉਹ ਤੋਂ ਜਾ ਕੇ ਉਹ ਪੁੱਛ ਰਿਹਾ ਇਸ ਘਟਨਾ ਦੇ ਬਾਰੇ, ਜਿਹੜਾ ਕਹਿ ਰਿਹਾ ਜੀ ਇਹ ਮਾਨ ਦਾ ਹੱਥ ਹੈ। ਹੁਣ ਇਸ ਟਾਈਪ ਦੇ ਲੋਕਾਂ ਨੂੰ ਮੀਡੀਆ ਜਾ ਕੇ ਪੁੱਛਦਾ ਹੈ ਤੇ ਉਹਨਾਂ ਦੀ ਕੀ ਬਿਆਨਬਾਜ਼ੀ ਹੋਊਗੀ ਆਪਾਂ ਭਲੀ ਭਾਂਤ ਜਾਣਦੇ ਹਾਂ। ਔਰ ਪਿਛਲੇ ਟਾਈਮ ਇੱਕ ਮੇਰਾ ਖਿਆਲ ਹੈ ਕਿ ਗੁਰਪ੍ਰੀਤ ਗੁਰੀ ਨਾਂ ਦਾ ਨੌਜਵਾਨ ਸੀ, ਜਿਹਨੇ ਕਿ ਕਬੱਡੀ ਖੇਡ ਜਦੋਂ ਹੋ ਰਿਹਾ ਸੀ ਉਹਦੇ ਵਿੱਚ ਜਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੋ ਕੁਝ ਤੁਸੀਂ ਕਰ ਰਹੇ ਆ ਬਾਦਲ ਸਰਕਾਰ ਨੂੰ ਇਹ ਨਹੀਂ ਹੈ, ਇੱਥੇ ਪੰਜਾਬ ਵਿੱਚ ਲੋਕਾਂ ਦਾ ਬੁਰਾ ਹਾਲ ਹੈ। ਉਦੋਂ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇੱਕਦਮ ਇਹ ਨਿਊਜ਼ ਹਿੰਦੁਸਤਾਨ ਦੇ ਮੀਡੀਆ ਨੇ ਫੈਲਾਈ ਹੈ ਕਿ ਇੱਕ ਸ਼ਰਾਬੀ ਕੁਆਬੀ ਬੰਦਾ ਜਿਹਨੇ ਆ ਕੇ ਪ੍ਰੋਗਰਾਮਾਂ ਦੇ ਵਿੱਚ ਖੱਲੜਬਾਜ਼ੀ ਪਾਈ, ਜਿਹੜਾ ਕਿ ਇੱਕ ਅਮਰਧਾਰੀ ਨੌਜਵਾਨ ਸੀ ਜਿਹਦਾ ਕੋਈ ਸ਼ਰਾਬ ਨਾਲ ਜਾਂ ਨਸ਼ੇ ਨਾਲ ਸੰਬੰਧ ਨਹੀਂ, ਜਿਹੜਾ ਕਿ ਸਾਰਾ ਕੁਝ ਕਲੀਅਰ ਹੋ ਗਿਆ। ਔਰ ਉਸ ਤੋਂ ਪਿੱਛੇ ਜਾਂਦੇ ਆ ਤੇ ਇਹਨਾਂ ਦੇ ਜਿਹੜੇ ਜਸੂਸ ਹੈ ਸਰਬਜੀਤ ਸਿੰਘ ਵਰਗੇ, ਜਿਨ੍ਹਾਂ ਦੇ ਬਾਰੇ ਉਸ ਤੋਂ ਪਹਿਲਾਂ ਛੁੱਟ ਕੇ ਆਉਣ ਵਾਲੇ ਜਸੂਸ ਕਸ਼ਮੀਰਾ ਸਿੰਘ ਤੇ ਹੋਰ ਇੱਥੇ ਟੋਰਾਂਟੋ ਦੇ ਰੇਡੀਓ ਤੇ ਵੀ ਬੋਲ ਕੇ ਗਏ ਆ, ਦੱਸ ਕੇ ਗਏ ਆ ਕਿ ਅਸੀਂ ਰਾਹ ਦੇ ਲਈ ਕੰਮ ਕਰਦੇ ਆ, ਸਰਬਜੀਤ ਸਿੰਘ ਉੱਥੇ ਫਸਿਆ ਹੋਇਆ। ਇਸ ਤਰ੍ਹਾਂ ਇਹਨਾਂ ਦਾ ਮੀਡੀਆ ਝੂਠ ਬੋਲ ਕੇ ਉਹਨੂੰ ਇੱਕ ਜਸੂਸ ਨੂੰ ਸ਼ਹੀਦ ਬਣਾ ਦਿੰਦਾ, ਕਿਉਂ ਜੀ ਉੱਧਰ ਚਲਿਆ ਗਿਆ ਇੱਧਰ ਚਲਿਆ ਗਿਆ। ਔਰ ਹਮੇਸ਼ਾ ਹੀ ਜਿਹੜੀ ਮੈਂ ਗੱਲ ਕਰਦਾ ਹੈ ਕਿ ਹਿੰਦੁਸਤਾਨ ਦਾ ਮੀਡੀਆ ਜਿਹੜਾ ਸਾਡੇ ਲਈ ਗੁੱਡ ਨਿਊਜ਼ ਹੋਵੇ ਉਹਨੂੰ ਛਪਾਉਂਦਾ ਹੈ, ਉਹਨੂੰ ਮਿਸਪਲੇਸ ਕਰਦਾ ਹੈ, ਜਿਹੜੀ ਬੈਡ ਨਿਊਜ਼ ਹੋਵੇ ਉਸ ਨੂੰ ਉਹ ਵਧਾ ਚੜਾ ਕੇ ਪੇਸ਼ ਕਰਦਾ। ਜਿਸ ਤਰ੍ਹਾਂ ਕਿ ਕੈਨੇਡੀਅਨ PM ਜਦੋਂ ਹਿੰਦੁਸਤਾਨ ਦੇ ਵਿੱਚ ਗਏ ਮਿਸਟਰ ਹਰਪਰ ਸਾਹਿਬ, ਉਹਨਾਂ ਨੇ ਕਿਹਾ ਹੈ ਕਿ ਖਾਲਿਸਤਾਨ ਦੀ ਗੱਲ ਕਰਨੀ ਕੋਈ ਕਾਨੂੰਨ ਦੇ ਮੁਤਾਬਕ ਗਲਤ ਨਹੀਂ ਹੈ, ਹਰ ਬੰਦਾ ਕਰ ਸਕਦਾ। ਇਸ ਨਿਊਜ਼ ਨੂੰ ਉਹਨਾਂ ਨੇ ਬਿਲਕੁਲ ਨਹੀਂ ਦਿੱਤਾ। ਪਿੱਛੇ ਜੇ ਅਸੀਂ ਇੱਕ ਜਰਮਨ ਦੀ ਨਿਊਜ਼ ਦੇਖਦੇ ਹਾਂ ਜਿੱਥੇ ਕਿ ਭਾਰਤੀ ਏਜੰਸੀਆਂ ਦਾ ਇੱਕ ਜਸੂਸ ਫੜਿਆ ਗਿਆ ਸੀ, ਉਸ ਨਿਊਜ਼ ਨੂੰ ਦੇਣ ਦੀ ਬਜਾਏ ਹਿੰਦੁਸਤਾਨ ਦੇ ਮੀਡੀਆ ਨੇ ਇਹ ਝੂਠੀ ਨਿਊਜ਼ ਦਿੱਤੀ ਕਿ ਇੱਕ ਖਾਲਿਸਤਾਨੀ ਫੜਿਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚੋਂ। ਮੇਰਾ ਮਤਲਬ ਕਹਿਣ ਦਾ ਕਿ ਇਹ ਸਾਰੇ ਮਿਲ ਮਿਲਾ ਕੇ ਕੁਝ ਕਰਦੇ ਨੇ ਔਰ ਇਹਨਾਂ ਦਾ ਜਿਹੜਾ ਪਲਾਨ ਸੀ ਇਹ ਕਰਨ ਦਾ, ਇਹ ਇਹਨਾਂ ਦੀਆਂ ਏਜੰਸੀਆਂ ਦਾ, ਇਹਨਾਂ ਦੀ ਗਵਰਨਮੈਂਟ ਦਾ ਸੀ, ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਕਿ 1 ਸਾਲ ਤੋਂ ਪ੍ਰੋਗਰਾਮ 30 ਸਾਲ ਪਹਿਲਾਂ ਹੋਏ ਅਟੈਕ ਨੂੰ ਸਮਰਪਿਤ ਹੋ ਰਹੇ ਨੇ ਪੂਰੀ ਦੁਨੀਆ ਦੇ ਵਿੱਚ। ਜਿਸ ਤਰ੍ਹਾਂ ਆਪਾਂ ਪਹਿਲਾਂ ਟੋਰਾਂਟੋ ਵਿੱਚ ਹੋਈ ਕਾਰ ਰੈਲੀ ਦੀ ਗੱਲ ਕਰਦੇ ਆ ਜਿਹੜੀ 7 ਤਰੀਕ ਨੂੰ ਹੋਈ ਸੀ, ਔਰ 8 ਤਰੀਕ ਨੂੰ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਵਿੱਚ ਬਹੁਤ ਹੀ ਵੱਡਾ ਨਗਰ ਕੀਰਤਨ ਜਿਹੜਾ ਕਿ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੁੰਦਾ, ਉਹ ਇੱਥੇ ਨਿਕਲਿਆ, ਜਿਹਦੇ ਵਿੱਚ 30,000 ਦੇ ਕਰੀਬ ਲੋਕ ਇਕੱਠੇ ਹੁੰਦੇ ਨੇ। ਔਰ ਜਦੋਂ ਅਸੀਂ ਇੰਗਲੈਂਡ ਦੀ ਗੱਲ ਕਰਦੇ ਹਾਂ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੋਏ ਨੇ, ਅਮਰੀਕਾ ਦੇ ਵਿੱਚ ਇਕੱਠੇ ਹੋਏ ਨੇ। ਔਰ ਸਭ ਤੋਂ ਵੱਡੀ ਗੱਲ ਸਿੱਖ ਫॉर ਜਸਟਿਸ ਦੇ ਬੈਨਰ ਦੇ ਥੱਲੇ UNO ਦੇ ਸਾਹਮਣੇ ਜਿਹੜੇ ਕਿ ਸਿੱਖ ਇਕੱਠੇ ਹੋਏ ਨੇ ਔਰ ਰੈਫਰੈਂਡਮ ਦੀ ਗੱਲ ਕੀਤੀ ਹੈ। ਦੇਖੋ ਜਿਹੜੀਆਂ ਇੰਨੀਆਂ ਨਿਊਜ਼ ਸੀ, ਜਦੋਂ ਅਸੀਂ ਗੂਗਲ ਦੇ ਵਿੱਚ ਸਿੱਖ ਸ਼ਬਦ ਲਿਖ ਕੇ ਮਾਰਨੀਆਂ ਸੀ ਸਾਰੀਆਂ ਨਿਊਜ਼ ਆਉਣੀਆਂ ਸੀ। ਇਹਨਾਂ ਸਾਰੀਆਂ ਨਿਊਜ਼ ਨੂੰ ਵਾਈਪ ਆਊਟ ਕਰਨ ਦੇ ਲਈ ਉਹਨਾਂ ਨੇ ਉੱਥੇ ਆ ਜਿਹੜਾ ਕੰਮ ਹੈ ਖੁਦ ਕਰਵਾਇਆ। ਇਹ ਜਿਹੜੀ 30 ਸਾਲ ਪਹਿਲਾਂ ਹੋਇਆ ਜਿਹੜਾ ਅਤਿਆਚਾਰ ਹੈ, ਜਿਹੜੇ ਅੱਜ ਦੁਨੀਆ ਨੂੰ ਇਹ ਦੱਸ ਰਹੇ ਨੇ ਵੱਖ-ਵੱਖ ਢੰਗਾਂ ਰਾਹੀਂ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ UNO ਦੇ ਸਾਹਮਣੇ ਪ੍ਰੋਗਰਾਮ ਹੋਣੇ ਔਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੋਣੇ। ਜੇ ਦੇਖਣ ਵਾਲੀ ਗੱਲ ਹੈ ਕਿ ਸਿੱਖ 20-30 ਹਜ਼ਾਰ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਇਕੱਠੇ ਹੁੰਦੇ ਆ। ਇੱਥੇ ਤਾਂ ਕਦੇ ਇਸ ਤਰ੍ਹਾਂ ਦੀਆਂ ਕਿਰਪਾਨਾਂ ਨਹੀਂ ਚੱਲੀਆਂ, ਕਦੇ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ। ਜਿਹੜੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਹੁੰਦੇ ਆ 30 ਹਜ਼ਾਰ ਬੰਦਾ ਇਕੱਠਾ ਹੁੰਦਾ, ਪਰ ਹਿੰਦੁਸਤਾਨ ਦਰਬਾਰ ਸਾਹਿਬ ਦੇ ਵਿੱਚ ਇਹ ਕਿਸ ਤਰ੍ਹਾਂ ਹੋ ਜਾਂਦਾ। ਔਰ ਪਿੱਛੇ ਜੇ ਅਗਰ ਜਾਈਏ ਜਦੋਂ ਸੌਦਾ ਸਾਧ ਦੇ ਟਾਈਮ ਉੱਥੇ ਇਕੱਠ ਹੋਇਆ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ, ਬਹੁਤੇ ਲੋਕਾਂ ਨੇ ਦੇਖੀ ਹੋਊਗੀ ਉਹ ਵੀਡੀਓ ਆਪਣੀ ਅੱਖਾਂ ਦੇ ਨਾਲ ਕਿ ਉੱਥੇ ਜਿਹੜਾ ਇਹਨਾਂ ਦਾ CID ਦਾ ਕੋਈ ਪੁਲਿਸ ਅਫਸਰ ਸੀ ਜਿਹੜਾ ਦੂਸਰੇ ਸਾਦੇ ਕੱਪੜਿਆਂ ਦੇ ਵਿੱਚ, ਉਹਦਾ ਪਿਸਟਲ ਵੀ ਨਿਕਲ ਕੇ ਡਿੱਗ ਪਿਆ ਸੀ। ਮੇਰਾ ਮਤਲਬ ਕਿ ਏਜੰਸੀਆਂ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, 에ਅਰ ਇੰਡੀਆ ਦੀ ਗੱਲ ਕਰਦੇ ਹਾਂ, ਸਾਨੂੰ ਬਦਨਾਮ ਕਰਨ ਦੇ ਲਈ ਕੀ ਕਰਦੀਆਂ ਨੇ। ਔਰ ਇਹਨਾਂ ਦੇ ਆਪਣੀ ਬੁੱਕ ਵਿੱਚ ਹੀ ਲਿਖਿਆ ਹੋਇਆ ਹੈ ਕਿ ਅਸੀਂ ਕੈਨੇਡਾ ਦੇ ਗੁਰਦੁਆਰਿਆਂ ਦੇ ਅੰਦਰ ਇਹਨਾਂ ਦੀਆਂ ਏਜੰਸੀਆਂ ਦੇ ਬੰਦੇ ਜਿਹੜੇ ਕੀਰਤਨ ਕਰਦੇ ਰਹੇ ਨੇ। ਅਗਰ ਇਹ ਏਜੰਸੀਆਂ ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਵੜ ਸਕਦੀਆਂ ਹੈ ਤੇ ਜਿਹੜਾ ਦਰਬਾਰ ਸਾਹਿਬ ਜਿਹੜਾ ਸਾਡਾ ਪੰਜਾਬ ਹਿੰਦੁਸਤਾਨ ਨੇ ਆਕੂਪਾਈਡ ਕੀਤਾ ਹੋਇਆ, ਇਹਨਾਂ ਏਜੰਸੀਆਂ ਦੇ ਥੱਲੇ ਆ, ਇਹਨਾਂ ਏਜੰਸੀਆਂ ਦੇ ਬੰਦੇ, ਉਹ ਟਾਸਕ ਫੋਰਸ ਹੋਵੇ, ਉਹ ਸ਼੍ਰੋਮਣੀ ਕਮੇਟੀ ਹੋਵੇ, ਬਾਦਲ ਦਲ ਹੋਵੇ, ਜਿਹੜੇ ਕਿ ਸਾਰੇ ਇਹਨਾਂ ਨਾਲ ਰਲ ਮਿਲ ਕੇ ਚੱਲਦੇ ਨੇ, ਉੱਥੇ ਇਹਨਾਂ ਏਜੰਸੀਆਂ ਦਾ ਕੀ ਕੁਝ ਨਹੀਂ ਅੰਦਰ ਬੈਠਾ ਹੋਊਗਾ, ਕੀ ਕੁਝ ਨਹੀਂ ਕਰ ਸਕਦੇ। ਮੇਰਾ ਖਿਆਲ ਹੈ ਕਿ ਇਸ ਗੱਲ ਨੂੰ ਸਮਝਣਾ, ਸੋਚਣਾ
ਕੋਈ ਬਹੁਤੀ ਵੱਡੀ ਗੱਲ ਨਹੀਂ ਹੋਊਗੀ। ਔਰ ਦੂਸਰੀ ਜਿਹੜੀ ਗੱਲ ਹੈ ਕਿ ਜਿਹੜਾ ਬਹੁਤ ਹੀ ਟਾਈਮ ਤੋਂ ਜਿਹੜਾ ਕਿ ਘੱਟ ਗਿਣਤੀਆਂ ਨੂੰ ਤਾਂ ਜਿਹੜਾ ਇਹ ਡਰ ਸੀ ਬਾਹਰਲੇ ਕੰਟਰੀਆਂ ਦੇ ਉਹਨਾਂ ਨੂੰ ਵੀ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦੀ ਗਵਰਨਮੈਂਟ ਹੁਣ ਮੋਦੀ ਗਵਰਨਮੈਂਟ ਜਿਹੜੀ ਆਈ ਹੈ ਉਹਦੇ ਆਉਣ ਤੋਂ ਬਾਅਦ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਲਈ, ਉਹਨਾਂ ਨੂੰ ਬਦਨਾਮ ਕਰਨ ਦੇ ਲਈ, ਉਹਨਾਂ ਨੂੰ ਕੁੱਟਣ ਮਾਰਨ ਦੇ ਲਈ ਉਹ ਏਜੰਸੀਆਂ ਜਿਹੜੀਆਂ ਕਿ ਬਹੁਤ ਟਾਈਮ ਤੋਂ ਚੱਲੀਆਂ ਆ ਰਹੀਆਂ ਨੇ, ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਉਹ ਜ਼ਿਆਦਾ ਐਕਟਿਵ ਹੋਣਗੀਆਂ ਔਰ ਹੋਈਆਂ, ਉਹਨਾਂ ਨੇ ਦਿਖਾਇਆ। ਔਰ ਜੇ ਮੈਂ ਇੱਕ ਗੱਲ ਹੋਰ ਕਰਾਂ ਕਿ ਜਿਸ ਤਰ੍ਹਾਂ ਇਹ 30ਵੀਂ ਵਰ੍ਹੇਗੰਢ ਮਨਾਉਣ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸ਼ਿਵ ਸੈਨਾ ਔਰ ਬਾਕੀ ਜਿਹੜੀਆਂ ਹਿੰਦੂ ਜਿਸ ਤਰ੍ਹਾਂ ਜਥੇਬੰਦੀਆਂ ਉਹਨਾਂ ਵੱਲੋਂ ਬੜੇ ਬਿਆਨ ਆਏ ਸੀ, ਅਸੀਂ ਪੋਸਟਰ ਪਾੜ ਦਿਆਂਗੇ, ਮਨਾਉਣ ਨਹੀਂ ਦੇਣਾ। ਅਗਰ ਇਸ ਤਰ੍ਹਾਂ ਦਾ ਕੰਮ ਕਿਤੇ ਸਿੱਖਾਂ ਵੱਲੋਂ ਕਿਤੇ ਕੀਤਾ ਗਿਆ ਹੁੰਦਾ, 2-4 ਬਿਆਨ ਵੀ ਆਏ ਹੁੰਦੇ ਤੇ ਇਸ ਤਰ੍ਹਾਂ ਦੀ ਘਟਨਾ ਕਿਤੇ ਇਹਨਾਂ ਦੇ ਪ੍ਰੋਗਰਾਮਾਂ 'ਚ ਵਰਤ ਜਾਂਦੀ ਤਾਂ ਅੱਜ 2-3 ਹਜ਼ਾਰ ਮੇਰਾ ਖਿਆਲ ਹੈ ਕਿ ਇਨੋਸੈਂਟ ਮੁੰਡਾ ਪੰਜਾਬ ਦਾ ਇਹਨਾਂ ਨੇ ਘਰਾਂ ਤੋਂ ਚੱਕ ਲੈਣਾ ਸੀ। ਪਰ ਆਹ ਜਿਹੜੀ ਘਟਨਾ ਵਾਪਰੀ ਹੈ, ਇਹ ਵਾਪਰੀ ਵੀ ਸਾਡੇ ਦਰਬਾਰ ਸਾਹਿਬ ਤੇ ਹੈ, ਬਦਨਾਮ ਵੀ ਸਾਨੂੰ ਕੀਤਾ ਗਿਆ ਔਰ ਜਿਹੜਾ ਫੜਿਆ ਵੀ ਸਾਨੂੰ ਜਾ ਰਿਹਾ, ਕੁੱਟਿਆ ਵੀ ਸਾਨੂੰ ਮਾਰਿਆ ਜਾ ਰਿਹਾ। ਔਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਰਾਹੀਂ ਅੱਜ ਸਿੱਖ ਕੌਮ ਜਿਹੜੀ 30 ਸਾਲ ਤੋਂ ਬਾਅਦ ਇੱਕ ਵਾਰ ਦੁਬਾਰਾ ਫਿਰ ਇਕੱਠੀ ਹੋਣੀ ਸਟਾਰਟ ਹੋਈ ਹੈ ਔਰ ਆਪਣੇ ਕਾਜ ਦੇ ਲਈ, ਆਪਣੀ ਗੁਲਾਮੀ ਔਰ ਆਜ਼ਾਦੀ ਨੂੰ ਸਮਝਣ ਦੇ ਲਈ, ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਉੱਪਰ ਨਿਊ ਜਨਰੇਸ਼ਨ ਦਾ ਇਕੱਠੇ ਹੋਣਾ ਇਹਨਾਂ ਲਈ ਇੱਕ ਖਤਰਨਾਕ ਘੰਟੀ ਆ, ਉਸ ਨੂੰ ਇਹ ਬੰਦ ਕਰਨ ਦੇ ਲਈ ਇਹ ਸਾਰਾ ਕੁਝ ਇਹਨਾਂ ਨੇ ਜਿਹੜਾ ਕੀਤਾ ਹੈ। ਔਰ ਜਿਹੜੀ ਗੱਲ ਅੱਗੇ ਮੈਂ ਗੱਲ ਕਰਾਂ ਕਿ ਜਿਹੜੀ ਇਹ ਕੁਝ ਜਿਹੜਾ ਕੀਤਾ ਇਹਨਾਂ ਦੀਆਂ ਏਜੰਸੀਆਂ ਨੇ ਕੀਤਾ, ਕਿਉਂਕਿ ਜਿਹੜਾ ਸਾਡੀ 30 ਸਾਲ ਦੀ ਜਿਹੜੀ ਨਿਊਜ਼ ਆ ਉਸ ਨੂੰ ਇਹਨਾਂ ਨੇ ਦਬਾ ਕੇ ਰੱਖਿਆ। ਅਗਰ ਅੱਜ ਵੀ ਅਸੀਂ ਗੂਗਲ ਦੇ ਵਿੱਚ ਸਿੱਖ ਸ਼ਬਦ ਲਿਖ ਕੇ ਮਾਰਦੇ ਹਾਂ ਕਿ 1 ਜਾਂ 2 ਨਿਊਜ਼ ਜਿਹੜੀਆਂ ਕਿ UNO ਸਾਹਮਣੇ ਜਾਂ ਹੋਰ ਕਿਤੇ ਨਿਕਲਦੀਆਂ ਹੋਣ ਤੇ ਨਾਲ 15 ਜਾਂ 25 ਨਿਊਜ਼ ਜਿਹੜੀਆਂ ਇਸ ਤਰ੍ਹਾਂ ਦੀਆਂ ਨਿਕਲਦੀਆਂ ਕਿ ਸਿੱਖ ਗਰੁੱਪਾਂ ਵਿੱਚ ਆਪਸੀ ਕਲੈਸ਼। ਹਾਂਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੂਰੀ ਇਸ ਘਟਨਾਕ੍ਰਮ ਦਾ ਵੇਰਵਾ ਦਿੱਤਾ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਵਿਦ ਐਗਜ਼ਾਮਪਲਸ। ਸੋ ਹੁਣ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਅਸੀਂ ਇੱਥੇ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।